अस्सलाम वालेकुम दोस्तों, की हाल चाल है। मैं थोड़ा वीर राणा खालिद मकबूल ते तुसी वेख रहे हो पंजाबी बेस्ट फॉर एवर यूट्यूब चैनल ते साडे वीर ਵੱਲੋਂ जी चढ़दे पंजाब ਦੇ ਮਿੱਤਰਾਂ ਨੂੰ ਵੀ ਸਤਿ ਸ੍ਰੀ ਅਕਾਲ। ਅਸੀਂ ਇਸ ਵੇਲੇ ਖਲੋਤੇ ਹਾਂ ਜੀ ਪਲਾਕ ਦੇ ਵਿੱਚ, ਬਿਲਕੁਲ ਜੀ ਕਦਾਫੀ ਸਟੇਡੀਅਮ ਦੇ ਨਾਲ। ਅੱਜ ਇੱਥੇ ਜਿਹੜੀ ਇਹ ਪੰਜਾਬੀ ਦੀ ਦੂਜੀ ਵੱਡੀ ਕਾਨਫਰੰਸ ਆ ਨਾ ਜਿਹੜੀ ਉਹ ਹੋਣ ਜਾ ਰਹੀ ਹੈ ਤੇ ਰਾਤੀ ਸ਼ਡਿਊਲ ਰਾਣਾ ਸਾਹਿਬ ਅਸੀਂ ਦੇ ਦਿੱਤਾ ਸੀ। ਅਸੀਂ ਇੱਥੇ ਤੜਕੇ ਤੜਕੇ ਪਹੁੰਚ ਗਏ ਹਾਂ। ਹਲੇ ਮਹਿਮਾਨ ਥੋੜੇ ਥੋੜੇ ਆਣੇ ਸ਼ੁਰੂ ਹੋਏ ਆ, ਸਟੇਜ ਸੱਜ ਗਿਆ ਹੋਇਆ ਤੇ ਤੁਹਾਨੂੰ ਜਿਹੜਾ ਹੈ ਸਾਰਾ ਅੱਜ ਦਾ ਉਹ ਪ੍ਰੋਗਰਾਮ ਉਹ ਵਿਖਾਵਾਂਗੇ ਜੀ। ਰਾਣਾ ਸਾਹਿਬ ਤੁਸੀਂ ਕਹਿਣਾ ਚਾਹੋਗੇ? ਹਾਂਜੀ, ਇਹ ਪਲਾਕ ਦਾ ਸਭ ਤੋਂ ਪਹਿਲੇ ਦੱਸਦਾ ਇਹ ਹੈਗਾ ਵਾ ਪੰਜਾਬੀ ਇੰਸਟੀਚਿਊਟ ਆਫ ਲੈਂਗੁਏਜ ਆਰਟਸ ਐਂਡ ਕਲਚਰ ਤੇ ਇਹ ਜਨਾਬ ਅੱਜ ਕਾਫੀ ਭਰਵੇਂ ਪ੍ਰੋਗਰਾਮ ਆ। 5 ਜਿਹੜਾ ਵਾ ਨਾ ਇੱਥੇ ਮੁਜ਼ਾਕਰੇ ਆ, ਫਿਰ ਗਿੱਧੇ ਦਾ ਹੈ ਆ, ਭੰਗੜੇ ਦਾ ਹੈ ਆ, ਬਾਕੀ ਯਾਨੀ ਕਿ ਜਿਹੜਾ ਵਾ ਨਾ ਮਹਿਮਾਨੇ ਖਸੂਸੀ ਉਹਦੀ ਤਕਰੀਰ ਆ ਤੇ ਗੋਗਾ ਪਸਰੂਰੀ ਉਹਨਾਂ ਦਾ ਬੜਾ ਭਰਵਾਂ ਦੇਣਾ। ਤੇ ਬਸ ਮੇਰਾ ਖਿਆਲ ਆਪਾਂ ਚੱਲ ਰਹੇ ਹਾਂ ਹੁਣ ਲੇਟ ਮਿੰਟ। ਆਓ ਚਲੋ ਜੀ ਰਾਣਾ ਸਾਹਿਬ। नहीं जी, मैं कड़ा चौकीदार कर दे। लेकिन कराची नहीं लगती, कराची लगती छोटा इस्तेमाल ऐसे तरह ताकतवरों के खिलाफ स्टैंड लिया। उन लोग भी कहेंगे मैं नवाशुदा भी या थोड़ी ना कह देंगे क्योंकि ऐसी बड़े फाइल स्टोरी है पाकिस्तानी की। 1993 में नवाज शरीफ ताकतवरों के खिलाफ ट्रेना चलाइया उस तो बाद पीजीआई की ताकत खराब है, खिलाफ कर सकते हैं, खिलाफ कर पंजाब होया MRD की तहरीक जहाद के खिलाफ 11 साल मैं तो चुके तारीख दान ही नहीं सिर्फ मैं तारीख को बनाते यकीन रखने वाले MRD की तहरीक जो पंजाब मैनू ख्वाजा अहमद अब्बास ने मेरा एक पिक्चर किया इंडिया और जड़ा लिखते सन द लास्ट पेज recover from the land of the purified which मैं कहा we are struggling for democracy like revolutionaries। ਮੈਨੂੰ ਦੱਸੋ ਕਿੰਨੇ ਲੋਕ ਨੇ ਜਿਹੜੇ ਸੂਰੀਆ ਦੇ ਛੜੇ ਨੇ ਬਲੂਚਿਸਤਾਨ ਦਾ ਸਿੰਧ ਤੋਂ ਸਿਆਸਤ ਦੀ ਬੁਨਿਆਦ ਤੇ ਜਮਹੂਰੀ। ਕੀ ਬਾਤ ਹੈ, ਕੀ ਬਾਤ, ਬਹੁਤ ਅੱਛਾ। ਮੈਂ ਇਖਤਲਾਫ ਕਰਦਾ ਹਾਂ ਕੱਢ ਕੇ ਰਿਕਾਰਡ ਕਰਵਾ, ਕੱਢ ਦੇ ਬਾਹਰ।
ਹਜ਼ੂਰ ਬਾਬਾ ਬੁੱਲੇ ਸ਼ਾਹ ਨੱਚਿਆ ਯਾਰ ਮਨਾਇਆ ਯਾਰੋ ਨੱਚ
Thank you.
मुल्लाओं की पीठ भावन दे दर मुर्शिद दा खाना काबा वे मुल्ला चल के दर्शन पावे।
ਪੰਜਾਬੀਆਂ ਦੇ ਅੰਦਰ ਹਮੇਸ਼ਾ ਇੱਕ ਜਸ਼ਨ ਚੱਲਦਾ ਹੈ, ਚਾਹੇ ਜੰਗ ਦੇ ਮੈਦਾਨ ਦੇ ਵਿੱਚ ਹੋਣ, ਚਾਹੇ ਉਹ ਚਿਹਰੇ ਦੇ ਵਿੱਚ ਹੋਣ, ਪਰ ਉਹਨਾਂ ਦੇ ਅੰਦਰ ਦਿਲ ਦੇ ਵਿੱਚ, ਰੂਹ ਦੇ ਵਿੱਚ ਕਿਤੇ ਨਾ ਕਿਤੇ ਨਿਰੰਤਰ ਇੱਕ ਜਸ਼ਨ ਚੱਲਦਾ ਹੈ। ਪੰਜਾਬੀ ਕਦੀ ਮਾਯੂਸ ਨਹੀਂ ਹੋ ਸਕਦੀ, ਸਾਡੀ ਮਾਂ ਕਦੀ ਮਾਯੂਸ ਨਹੀਂ ਹੋ ਸਕਦੀ, ਪੰਜਾਬੀ ਬੋਲੀ ਕਦੀ ਗਵਾਚ ਨਹੀਂ ਸਕਦੀ। ਤੁਸੀਂ ਸਾਰੇ ਇਸ ਗੱਲ ਦਾ ਸਬੂਤ ਬੈਠੇ ਹੋ, ਆਪਾਂ ਰਲ ਕੇ ਸਾਂਭਾਂਗੇ। ਤੁਹਾਡੇ ਖੂਬਸੂਰਤ ਚਿਹਰਿਆਂ ਨੂੰ ਜਦੋਂ ਦੇਖਦਾ ਤਾਂ ਮੈਨੂੰ ਬਾਹੂ ਜੀ ਦਾ ਕਲਾਮ ਚੇਤੇ ਆਉਂਦਾ ਹੈ ਕਿ ਇਹ ਤਨ ਮੇਰਾ ਚਸ਼ਮਾ ਹੋਵੇ। ਮੈਂ ਤੁਹਾਡੀ ਨਜ਼ਰ ਕਰ ਇਹ ਤਨ ਮੇਰਾ ਚਸ਼ਮਾ ਹੋਵੇ, ਤੇ ਮੈਂ ਮੁਰਸ਼ਦ ਵੇਖਣਾ ਰਜਾ ਤੇ ਲੋਲੂ ਦੇ ਵਿੱਚ ਲੱਖ ਲੱਖ ਚਸ਼ਮਾ, ਤੇ ਮੈਂ ਇੱਕ ਖੋਲਾਂ ਇੱਕ ਕੱਜਾ, ਤੇ ਇਤਨੀਆਂ ਡਿੱਠੀਆਂ ਮੈਨੂੰ ਸਬਰ ਨਾ ਆਵੇ, ਤੇ ਮੈਂ ਹੋਰ ਕਿਦੇ ਵੱਲ ਭੱਜਾਂ। ਮੁਰਸ਼ਦ ਦਾ ਦੀਦਾਰ ਵੇ ਬਾਜੂ, ਸਾਨੂੰ ਲੱਖ ਕਰੋੜਾਂ ਹਜ਼ਾਰ ਸੱਚ ਜਾਣਿਓ, ਮੈਂ ਇੱਥੇ ਕਾਨਫਰੰਸ ਇੱਕ ਬਹਾਨਾ ਹੈ, ਮੈਂ ਆਪਣਿਆਂ ਨੂੰ ਮਿਲਣਾ ਹੈ, ਆਪਣੀ ਧਰਤੀ ਨੂੰ ਮੱਥੇ ਨਾਲ ਲਾਉਣਾ ਹੈ, ਇਹਨਾਂ ਭਰਾਵਾਂ ਦਾ ਪਿਆਰ ਮੰਨਣਾ ਹੈ, ਆਪਣਾ ਪਿਆਰ ਇਹਨਾਂ ਨੂੰ ਦੇਣਾ ਹੈ।
ਮੇਰਾ ਮਕਸਦ ਇਸ ਕਾਨਫਰੰਸ ਦੇ ਵਿੱਚ ਆਉਣ ਦਾ ਸਿਰਫ ਇਹ ਨਹੀਂ ਕਿ ਇਹ ਮੁਹੱਬਤ ਦੀ ਸਾਂਝ ਜਿਹੜੀ ਮੇਰੇ ਭਰਾਵਾਂ ਨੇ ਸ਼ੁਰੂ ਕੀਤੀ ਹੈ, ਇਹਨੂੰ ਅਸੀਂ ਇੰਨਾ ਕੁ ਪਰਵਾਹ ਹੁੰਗਾਰਾ ਦੇਈਏ, ਇਹ ਜੱਫੀ ਇੰਨੀ ਕੁ ਨਿੱਘੀ ਹੋਵੇ, ਦੁਨੀਆ ਸੜਦੀ ਹੈ ਸੜਨ ਤੋਂ ਕੋਈ ਸਰਕਾਰਾਂ ਦੀ ਪਰਵਾਹ ਕੀਤੇ ਬਿਨਾਂ ਸਰਕਾਰਾਂ ਦੀ ਪ੍ਰੋਬਲਮ ਪਤਾ ਕੀ ਹੈ, ਉਹ ਇਮੋਸ਼ਨ ਨਹੀਂ ਸਮਝ ਸਕਦੀਆਂ, ਉਹ ਕਾਗਜ਼ ਤੇ ਲਿਖਿਆ ਸਮਝ ਸਕਦੀਆਂ। ਤੇ ਇਹ ਜਿਹੜਾ ਇਮੋਸ਼ਨ ਹੈ ਇਹ ਇੰਨਾ ਕੁ ਸੁੱਚਾ ਹੈ, ਇਹਨੂੰ ਜਦੋਂ ਵੀ ਕਾਗਜ਼ ਤੇ ਉਤਾਰਨ ਦੀ ਕੋਸ਼ਿਸ਼ ਕਰਾਂਗੇ ਇਹਦਾ 0.5% ਤਾਂ ਵੈਸੇ ਹੀ ਨਿਕਲ ਜਾਂਦਾ ਹੈ। ਇਹ ਪੂਰੀ ਤਰ੍ਹਾਂ ਸੰਪੂਰਨ ਤੌਰ ਤੇ ਕਾਗਜ਼ ਤੇ ਉਤਾਰਿਆ ਜਾਣ ਵਾਲਾ ਇਮੋਸ਼ਨ ਹੀ ਨਹੀਂ ਹੈਗਾ, ਸਰਕਾਰ ਨੂੰ ਸਮਝਿਆ ਨਹੀਂ ਕਿਤੋਂ। ਇਹ ਤਾਂ ਸਾਡੇ ਕੋਈ ਅਥਰੂ ਦੇਖੇ ਸਾਡੇ ਵਿੱਚ ਆ ਕੇ ਕੋਈ ਬੈਠੇ ਤਾਂ ਫਿਰ ਮਹਿਸੂਸ ਕਰ ਸਕਦਾ ਹੈ। ਸੋ ਪੰਜਾਬ, ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ, ਪੰਜਾਬੀ ਮਾਂ ਬੋਲੀ ਜ਼ਿੰਦਾਬਾਦ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ। ਜੀ ਸਰ मैं मंदिर दे विच अल्लाह अल्लाह आखांगा, मैं गुरुद्वारे विच नाम राम दा बोलांगा, मैं कर खुदा दे जाके बालू मोमबत्तियां, ते मैं यीशु दे घर जाके रोजा खोलांगा। एक दा पाठ है पढ़िया, एक नू जपदा हां, नानक दा पुत हां, तेरा तेरा तो लागा, नानक दा पुत हां, तेरा तेरा तो लागा। पावन है जल गंगा ते हर मंदिर दा, ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ, ਇਹ ਚੌਧਰ ਦਾ ਸਾਰਾ ਝਗੜਾ ਨਹੀਂ ਕੋਈ ਅੰਦਰ ਦਾ, ਤੇ ਇੱਕੇ ਰੁੱਖ ਦੀਆਂ ਆਪਸ ਵਿੱਚ ਸ਼ਾਖਾਂ ਲੜਦੀਆਂ ਨੇ, ਤੇ ਮੈਂ ਹਰ ਨਫ਼ਰਤ ਵਿੱਚ ਪਿਆਰ ਪਤਾਸਾ ਘੋਲਾਂਗਾ, ਨਾਨਕ ਦਾ ਪੁੱਤ ਹਾਂ, ਤੇਰਾ तेरा तो लागा। और ये जो लहर मेरे भरावां ने शुरू की है, यदि नजर एक छोटा जा शेर एक दी औलाद सारे, कौन आम कौन खासे, उस एक दी औलाद सारे, कौन आम कौन खासे, ते सांझियां इबादतां सांझी अरदास, ओ सांझियां इबादतां ते सांझी अरदास। एक कोई परिवार बैठा, एक कोई परिवार बैठा, ते कौन इत्थे गैर जी, हले मियां मुहब्बतां दी चल पई लहर जी, हले मियां मुहब्बतां दी चल पई लहर जी। बहुत शुक्रिया इस प्यार में तुसीं नवाजिया। मैं बहुत अच्छा आपने सत श्री अकाल जी, सत श्री अकाल। वाहेगुरु का खालसा, वाहेगुरु की फतेह, फतेह बोलो सो निहाल जी, सत श्री अकाल जी। ਜਸਨੇਮਾ ਅੱਜ ਦੀ ਦੁਨੀਆ ਦਾ ਸਭ ਤੋਂ ਵੱਡਾ ਸਾਧਨ ਹੈ ਕਿਸੇ ਚੀਜ਼ ਨੂੰ ਫੈਲਾਉਣ ਦਾ, ਕਿਸੇ ਚੀਜ਼ ਨੂੰ ਦੂਜੇ ਦੂਰ ਦਰਾਡੇ ਤੱਕ ਲੈ ਕੇ ਜਾਣ ਦਾ ਸਾਡੇ ਕੋਲੇ ਵੱਡਾ ਸਾਧਨ ਹੈ। ਜਿਵੇਂ ਹੁਣੇ ਪੈਨਲ ਦੇ ਵਿੱਚ ਇਹਨਾਂ ਨੇ ਕਿਹਾ ਕਿ ਸਦਉਪਯੋਗ ਹੋਣਾ ਚਾਹੀਦਾ ਸੀਗਾ, ਇਹ ਸਾਡੇ ਕੋਲ ਜਿਹੜਾ ਸਾਡੇ ਹੱਥਾਂ ਦੇ ਵਿੱਚ ਵਿਗਿਆਨ ਦੀ ਬਹੁਤ ਬੜੀ ਉੱਤਮ ਕਾਢ ਹੈ ਜਿਹਨੇ ਪੂਰੀ ਦੁਨੀਆ ਨੂੰ ਇੱਕ ਦੂਜੇ ਨਾਲ ਜੋੜਿਆ, ਪਰ ਅਸੀਂ ਦਾ ਸਦਉਪਯੋਗ ਕਰਨਾ ਨਹੀਂ ਸਿੱਖੇ। ਸੋ ਉਮੀਦ ਕਰਦੇ ਹਾਂ ਕਿ ਉਹ ਜਿਹੀਆਂ ਕਾਨਫਰੰਸਾਂ ਵਿੱਚੋਂ ਅਸੀਂ ਇਹ ਗੱਲਾਂ ਸਿੱਖ ਕੇ ਜਾਵਾਂਗੇ ਕਿ ਇਹਨਾਂ ਚੀਜ਼ਾਂ ਦਾ ਸਦਉਪਯੋਗ ਕਰੀਏ, ਤੇ ਇਹ ਚੀਜ਼ਾਂ ਸਾਡੇ ਵਰਤਣ ਲਈ ਨੇ, ਇਹ ਚੀਜ਼ਾਂ ਨੂੰ ਅਸੀਂ ਵਰਤੀਏ, ਇਹ ਚੀਜ਼ਾਂ ਸਾਨੂੰ ਨਾ ਵਰਤ ਜਾਣ।
ਹੋਰ ਉਲਟ ਰਿਹਾ ਕਿ ਇਹ ਚੀਜ਼ਾਂ ਟੈਕਨੋਲੋਜੀ ਸਾਨੂੰ ਵਰਤ ਗਈ, ਅਸੀਂ ਇਹ ਚੀਜ਼ਾਂ ਨਹੀਂ ਵਰਤੀਆਂ। ਸੋ ਆਪਾਂ ਕੋਸ਼ਿਸ਼ ਕਰਾਂਗੇ ਕਿ ਇਹ ਚੀਜ਼ਾਂ ਨੂੰ ਆਪਾਂ ਵਰਤੀਏ, ਕਿ ਸਾਨੂੰ ਨਾ ਵਰਤਣ। ਸੋ ਪੰਜਾਬੀ ਮਾਂ ਬੋਲੀ ਦੇ ਪਿਆਰ ਕਰਨ ਵਾਲੇ ਮੇਰੇ ਮਿਹਰਬਾਨ ਦੋਸਤੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀ ਮਹਿਮਾਨ ਨਵਾਜ਼ੀ ਦਾ ਬਹੁਤ ਬਹੁਤ ਸ਼ੁਕਰੀਆ। ਮੈਂ ਆਪ ਪੰਗੂ ਮੈਡਮ ਪੰਗੂ ਸਾਹਿਬ ਨਾਲ ਗੱਲ ਕਰਦਾ ਸੀਗਾ, ਮੈਂ ਕਿਹਾ ਜਿੱਦਣ ਇਹ ਬਾਰਡਰ ਖੁੱਲ ਗਿਆ, ਇਹ ਭਰਾ ਸਾਡੇ ਕੋਲੇ ਆਏ, ਰਜ਼ਾ ਜੀ ਸਾਡੇ ਕੋਲੇ ਆਏ, ਸ਼ਾਇਦ ਅਸੀਂ ਇਹਨੇ ਮਹਿਮਾਨ ਨਵਾਜ਼ੀ ਨਾ ਕਰ ਸਕੀਏ। ਕੋਸ਼ਿਸ਼ ਕਰਾਂਗੇ ਤੁਹਾਡੀ ਇਸ ਮਹਿਮਾਨ ਨਵਾਜ਼ੀ ਦਾ ਮੁੱਲ ਤਾਰਨ ਦਾ। ਬਹੁਤ ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ। ਇੱਕ ਵਾਰ ਫਿਰ ਤੁਹਾਡਾ ਜਿਹੜਾ ਭਰਵਾਂ ਸਵਾਗਤ ਹੈ, ਤੁਹਾਡੀ ਗਲਵੱਕੜੀ ਹੈ, ਉਹਦੇ ਲਈ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ। मैं समझ मैं कर अच्छा एक निक्की जी अनाउंसमेंट है अगले मेहमान ਨੂੰ ਬੁਲਾਉਣ ਤੋਂ ਪਹਿਲੇ। ਜਿਹੜੇ ਇੰਡੀਅਨ ਸਾਡੇ ਮਹਿਮਾਨ ਨੇ ਨਾ ਇੰਡੀਆ ਤੋਂ ਆਏ, ਉਹਨਾਂ ਦੀ ਇੱਕ ਨਿੱਕੀ ਜੀ ਮੀਟਿੰਗ ਹੈ ਅਹਿਮਦ ਰਜ਼ਾ ਸਾਹਿਬ ਬਾਗ ਜਿੱਥੇ ਐਸਐਸਡੀ ਲੱਗੀ ਹੋਈ ਹੈ ਸਟੇਜ ਬਾਗ, ਉੱਥੇ ਤੂੰ ਕੀ ਕਰਦਾ ਇੰਡੀਅਨ ਇੱਥੇ ਨਾ ਮਾਫ ਕਰ ਦੇ ਉਹ ਮਗਈਆ ਜਾਣ ਦੇ ਤੇ ਅਸੀਂ ਤੂੰ ਵਾਇਰਲ ਨਹੀਂ ਹੋਣਾ ਚਾਹੁੰਦਾ। ਹੋਣੀ ਚਾਹੀਦੀ ਹੈ ਨਾਲ ਹੀ ਖੜੇ ਨੇ ਜਿਹੜੇ ਇੰਡੀਅਨ ਨੇ। ਉਹਦੇ ਨਾਲ ਹੁਣ ਜਿਹੜੇ ਸਾਡੇ ਮਹਿਮਾਨ ਆਏ ਨੇ ਬਾਹਰੋਂ ਨਿਊਜ਼ੀਲੈਂਡ ਤੋਂ, ਜਿਹੜੇ ਉੱਥੇ ਪੰਜਾਬੀ ਰਸਤਾ ਕਲੀਅਰ ਕਰਵਾਓ ਯਾਰ। ਭਾਜੀ ਬਹੁਤ ਵਧੀਆ। ਲੋੜ ਹੈ, ਪੁਰਾਣੇ ਨੂੰ ਤਾਂ ਲੋੜ ਨਹੀਂ, ਪੁਰਾਣੇ ਤਾਂ ਲੋੜਿਆਂ ਦੀ ਨਹੀਂ। क्या बात है, कैमरा किधर है प्लीज। ਆਰਗੇਨਾਈਜ਼ਰ ਜਿਹੜੇ ਥੋੜੇ ਰਿਕੁਐਸਟ ਕਰ ਲੈਣ ਕਿ ਇੱਥੇ ਹੀ ਦੱਸ ਦੇਣਾ ਇੱਕੋ ਜਿਹਾ ਹਾਈਵੇ ਵਾਲੀ ਖੜੇ। सर प्लीज एक मिनट दे दियो ਸਾਨੂੰ ਨਾ, ਕੋਈ ਪਰਸਨਲ ਮਸਲਾ ਹੈ, ਤੁਸੀਂ ਚਲੇ ਜਾਓ ਸਾਰੇ। ਪੁਲਿਸ ਵਾਲਿਆਂ ਨੂੰ ਇਹਨਾਂ ਦੇ ਦੌੜਾ ਕਰੋ, ਸਾਰੇ ਚਲੇ ਜਾਓ ਨਾ ਯਾਰ, ਪਤਾ ਨਹੀਂ ਕਿਸ ਤਰ੍ਹਾਂ कहते चले जाओ। ऑर्गेनाइजर कोई नहीं ਇੱਥੇ ਆਪਾਂ ਇੱਥੇ ਹੀ ਆ, ਇੱਕ ਮਹੀਨਾ ਇੱਕ ਮਹੀਨਾ ਇੱਥੇ ਹੀ ਆ ਸਾਡੇ ਕੋਲ। ਵੇਟ ਕਰ ਲਓ ਥੋੜਾ ਜਿਹਾ। चले जाओ प्लीज यार, कोई काम ਹੁੰਦਾ ਕੀ ਕਰ ਰਹੇ ਹੋ। ਅੱਜ ਦੀ ਦੁਨੀਆ 'ਚ ਮੁਮਕਿਨ ਨਹੀਂ। ਅੱਜ ਦੀ ਦੁਨੀਆ 'ਚ ਉਹਨੇ ਹੀ ਅੱਗੇ ਵਧਣਾ ਹੈ ਜਿਹਨੇ ਜ਼ਿਆਦਾ ਮਿਹਨਤ ਕਰਨੀ ਹੈ, ਜਿਹਦੀ ਸੋਚ ਬੁਲੰਦ ਹੈ, ਜਿਹਦੇ ਕੋਲ ਅੱਛੀ ਟੈਕਨੋਲੋਜੀ। ਬਹੁਤ ਅੱਛੀ ਤਾਰੀਖ ਜੋ ਵੀ ਸੀ, ਕਦੀ ਬਰਤਾਨੀਆ ਦੀ ਤਾਰੀਖ ਇਹ ਸੀ ਕਿ ਬਰਤਾਨੀਆ 'ਚ ਫਰਾਂਸ ਦਾ ਵੀ ਕਬਜ਼ਾ ਰਿਹਾ, ਬਰਤਾਨੀਆ 'ਚ ਜਰਮਨੀ ਦਾ ਵੀ ਕਬਜ਼ਾ ਰਿਹਾ, ਔਰ ਫਿਰ ਬਰਤਾਨੀਆ ਨੇ ਸਾਰੀ ਦੁਨੀਆ 'ਤੇ ਕਬਜ਼ਾ ਕੀਤਾ। ਸੋ ਇਸੇ ਤਰ੍ਹਾਂ ਪੰਜਾਬੀ ਵੀ ਕਦੀ ਹਾਰਦੇ ਰਹੇ ਨੇ ਤੇ ਕਦੀ ਜਿੱਤਦੇ ਰਹੇ ਨੇ। ਇਹਦੇ 'ਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ। ਗੱਲ ਤੇ ਇਹ ਕਿ ਹਰ ਬੰਦਾ, ਚਾਹੇ ਮੈਂ ਹਾਰਿਆ ਹਾਂ, ਚਾਹੇ ਮੈਂ ਜਿੱਤਿਆ ਹਾਂ, ਚਾਹੇ ਮੈਂ ਪਸਪਾਦਾ ਹਾਂ, ਚਾਹੇ ਮੈਂ ਬਹੁਤ ਤਰੱਕੀ ਯਾਫਤਾ ਹਾਂ, ਮੈਨੂੰ ਆਪਣੀ ਮਿੱਟੀ ਨਾਲ ਮੁਹੱਬਤ ਇੱਕ ਨੈਚੁਰਲ ਇੱਕ ਕੁਦਰਤੀ ਗੱਲ ਹੈ। ਇਹਦਾ ਇਸ ਗੱਲ ਨਾਲ ਕੀ ਤਾਲੁਕ ਹੈ ਕਿ ਪਿਆਰ ਤਾਮਲ ਜਿਹੜੇ ਨੇ ਉਹ ਤੇ ਦੁਨੀਆ 'ਚ ਇਸ ਵਕਤ ਉਹਨਾਂ ਦੀ ਕੋਈ ਹੈਸੀਅਤ ਨਹੀਂ ਸੀ, ਲੇਕਿਨ ਫਿਰ ਵੀ ਲੜੇ। ਜਦੋਂ ਅਸੀਂ ਪੰਜਾਬੀ ਗੁਲਾਮ ਸਾਂ ਅਸੀਂ ਉਦੋਂ ਵੀ ਲੜੇ, ਜਦੋਂ ਅਸੀਂ ਆਜ਼ਾਦ ਸਾਂ ਉਦੋਂ ਵੀ ਲੜੇ। ਤਾਂ ਆਜ਼ਾਦੀ ਗੁਲਾਮੀ ਨਾਲ ਕੌਮਾਂ ਨਾਲ ਮੁਹੱਬਤ ਖਤਮ ਨਹੀਂ ਹੁੰਦੀ, ਹਾਰ ਜਿੱਤ ਨਾਲ ਕੌਮਾਂ ਨਾਲ ਮੁਹੱਬਤ ਖਤਮ ਨਹੀਂ ਹੁੰਦੀ। ਇੱਕ ਤਾਂ ਪਹਿਲੀ ਹੈ ਚੁਨਾਚੇ ਅਸੀਂ ਪੰਜਾਬੀ, ਚਾਹੇ ਹਾਰੇ ਹਾਂ ਚਾਹੇ ਜਿੱਤੇ ਹਾਂ, ਅਸੀਂ ਪੰਜਾਬੀ ਹਾਂ ਔਰ ਪੰਜਾਬ ਨਾਲ ਸਾਡੀ ਮੁਹੱਬਤ ਖਤਮ ਨਹੀਂ ਹੋ ਸਕਦੀ। ਦੂਸਰੀ ਗੱਲ ਇਹ ਹੈ ਕਿ ਜਿਹੜੀ ਤਹਿਜ਼ੀਬਾਂ ਨੂੰ ਤਕਸੀਮ ਕਰਨ ਦੀ ਜਿਹੜੀ ਕੋਸ਼ਿਸ਼ ਹੈ ਇਹ ਵੀ ਨਹੀਂ ਹੋਣੀ ਚਾਹੀਦੀ। ਦੇਖੋ ਜਿਹੜੀਆਂ ਸਾਰੀਆਂ ਤਹਿਜ਼ੀਬਾਂ ਨੇ ਇਹ ਇੱਕ ਦੂਸਰੇ ਦੀ ਕੋਖ ਤੋਂ ਜਨਮ ਲੈਂਦੀਆਂ। ਅਗਰ ਇੰਡਸ ਵੈਲੀ ਜਿਹੜੀ ਹੈ, ਅਗਰ ਤੁਸੀਂ ਮੋਇਨਜੋ-ਦਾਰੋ ਔਰ ਹੜੱਪਾ ਦਾ ਆਪਸ 'ਚ ਰਿਲੇਸ਼ਨਸ਼ਿਪ ਦੇਖੋ, ਹੁਣ ਅੱਜ ਹੁਣੇ ਡਾਰਲਿੰਪਲ ਦੀ ਨਵੀਂ ਕਿਤਾਬ ਆਈ ਹੈ ਜਿਹੜੀ ਕਿ ਜਿਹਨੇ ਕਿ ਸਿਲਕ ਰੋਡਸ ਗੋਲਡਨ ਰੋਡਸ ਦਾ ਨਾਮ ਹੈ, ਤੁਹਾਡੇ ਇੰਡੀਆ 'ਚ ਹੀ ਰਹਿੰਦਾ ਉਹ ਸਕਾਟਿਸ਼। ਉਹਨੇ ਲਿਖਿਆ ਹੈ ਕਿ ਇਸ ਖਿੱਤੇ ਦਾ ਪੁਰਾਣਾ ਨਾਮ ਮਲੂਹਾ ਸੀ। ਠੀਕ, ਇਸ ਖਿੱਤੇ ਦਾ ਨਾਮ ਸੀ ਮਲੂਹਾ, ਔਰ ਦੋ ਚੀਜ਼ਾਂ ਉਹਨੇ ਨੁਮਾਇਆ ਤੌਰ ਤੇ ਬਿਆਨ ਕੀਤੀਆਂ ਨੇ। ਇੱਕ ਉਹਨੇ ਕਿਹਾ ਕਲੋਵਰ ਤੇ ਦੂਸਰਾ ਨੀਲ। ਇਹ ਜਿਹੜੀ ਨੀਲ ਦੇ ਸੀ ਕੱਪੜਿਆਂ ਨੂੰ ਲੱਗਦੀ ਨੀਲਾ ਰੰਗ, ਚੁਨਾਚੇ ਇੱਥੇ ਨੀਲ ਦੀ ਕਾਸ਼ਤ ਹੁੰਦੀ ਸੀ
ਔਰ ਇੱਥੋਂ ਐਕਸਪੋਰਟ ਹੁੰਦੀ ਸੀ ਮੈਸੋਪੋਟੇਮੀਆ ਚ, ਇਜਿਪਟ ਦੇ ਅੰਦਰ, ਔਰ ਉਹਦੇ ਉੱਥੇ ਰਿਮੇਨਸ ਮਿਲੇ ਨੇ, ਉੱਥੇ ਇੱਥੇ ਦੀਆਂ ਮਲੂਹਾ ਦੀਆਂ ਆਬਾਦੀਆਂ ਮਿਲੀਆਂ ਨੇ, ਜਿੱਥੇ ਮਲੂਹਾ ਦੇ ਲੋਕ ਜਾ ਕੇ ਟ੍ਰੇਡਿੰਗ ਕਰਦੇ ਸਨ ਔਰ ਉੱਥੇ ਆਬਾਦ ਸਨ। ਸੋ ਪਹਿਲੀ ਤਾਂ ਗੱਲ ਇਹ ਵੇ ਕਿ ਚਾਹੇ ਉਹ ਮੋਹਿੰਜੋ-ਦਾਰੋ ਦਾ ਸਾਈਂ ਸਿੱਧੂ ਹੈ, ਜਾਂ ਉੱਥੇ ਦੀ ਡਾਂਸਰ ਸਿੰਪਾਰਾ, ਜਾਂ ਸਾਡੀ ਨੀਲ ਪਰੀ ਹੈ ਯਾਨੀ ਨੀਲ, ਜਾਂ ਸਾਡੀ ਬੂਟੀ ਜਿਹੜੀ ਹੈ ਜਿਹਦਾ ਨਾਂ ਹੈ नहीं जी ढाक, ये जो तुसी लफ्ज सुन रहे हो ना ढाक के तीन पार, ये बेसिकली ढाक दी बूटी सी जिहड़ी साडा सिंबल सी हड़प्पा दा। हड़प्पा दे दो सिंबल, एक ढाक दी बूटी, एक ढाक दा दरख्त है, एक ढाक दी बूटी सी जिहदे 3 पत्ते होंदे ने सिर्फ। ये साडा सिंबल है ढाक ते नील, ते दूजा साईं सिद्धू ते सिंपारा। सिंपारा तो यह पता लगता है कि असी किनिया सदियां पहले भी मौसीकी डांस के शौकीन सा, और साईं सिद्धू को यह पता लगता है कि असी किन्नी सदियां पहले, हज़ारा साल पहले असी रिलीजन नूं भी समझते सा, असी सिविलाइजेशन नूं भी समझते सा। साडियां गलियां उदों भी नकासीए आप जिहड़ा है उहदे विच मौजूद सी, और सानू नील तो यह पता लगता है कि असी दुनिया नूं टैक्सटाइल भी दित्ती है, और असी दुनिया नूं उस टैक्सटाइल नूं वाइट नूं किस तरह चमकाना है ਉਹਦਾ तरीका भी दिता है। चुनाचे सारी दुनिया च असी टैक्सटाइल भी एक्सपोर्ट करते सन, जिहड़ी फिरौना दे उत्ते टैक्सटाइल चढ़ी है। फिरौन की जदों मम्मी बनाई जाती सी तो ਉਹਦੇ ਤੇ टैक्सटाइल चढ़ाई जाती सी, कपड़ा चढ़ाया जाता सी, वो कित्थों जाता सी? मलूहा तो, यानी इसे वादी तो, साडी बात है। और जिहड़ा नीला रंग है दुनिया च सब तो ज्यादा ਉਹਦੀ सिंबलिज्म ਜਿਹੜੀ ਹੈ ਉਹ ਇੱਥੋਂ ਗਈ ਹੈ ਪੰਜਾਬ ਚੋਂ। तो सानू एक तो अपने सिंबल्स याद रखनी चाहिए ने, अपनी धरती नाल जिहड़ा मुहब्बत है ਉਹਦੇ ਲਈ ਇਹਨਾਂ ਚੀਜ਼ਾਂ ਨਾਲ ਮੁਹੱਬਤ करनी चाहिए है। बहुत सारे लोगों को सिंपारा का नहीं पता होना, बहुत सारे लोगों को साईं सिद्धू का पता नहीं होना, बहुत सारे लोगों को नील का पता नहीं होना, नील परी का। मैं ਉਹਦਾ नाम नील परी रखिया, ਉਹਨੂੰ ਜਿਹੜਾ ਸਾईं है ਉਹਨੂੰ सिर्फ साईं कहते हैं, मैं ਉਹਦਾ नाम साईं सिद्धू रखिया। और इस तरह ਜਿਹੜਾ ढाक बूटी जी है ये 3 पत्तियां वाली, चुनाचे साड़ी सिंबलिज्म भी ये 3 पत्तियां वाली जी है बड़ी देर चलती है। बाकी अज की जी प्रैक्टिकल गल है कि असी सरहदां तो तोड़ नहीं सकते, सानू एक्सैप्ट करनी चाहिए ने सरहदां। तारीख का जोड़ा सफ़र होता है उन्होंने असी बदल नहीं सकते। हाँ, उस तारीख के सफ़र च रस्ते कड्डी दे, और पंजाबी दुनिया च रस्ते कड्ढने के सब तो बड़े माहिर। बहुत अच्छे, बहुत अच्छे, बहुत। क्वेश्चन ये है कि इन्ने सालों तो असी मिल रहे हैं, 2-3 गल्लां क्यों नहीं असी कर सके? मैं सवाल छड़ के गल करांगा। सब तो पहली साडी दूरी ये है कि जो तुसी पढ़ते हो असी नहीं पढ़ सकते, और जो असी पढ़ने तो तुसी नहीं पढ़ सकते। क्यों? साडा जिहड़ियां लिपियां ने वो अलग अलग ने। भाई कोई ऐप, कोई ऐसी चीज़ कितनी के महंगी होएगी जिहड़ी कि ये कर दे ताकि साडी ए दूरी तो खत्म हो गए, असी तुहाडा लिटरेचर पढ़ सकीए, तुसी साडा लिटरेचर। बहुत अहम गल है मेरा ख्याल है, जेडे बोलियां नूं सब बोलियां दे माहिर साडे उस्ताद ने, उन्हां नूं लिपि दे मसले ते जरूर इस गल ते कोई नहीं। कितना मुश्किल हो गया है ऐप बनाना, मेरा तो ख्याल है कोई मुश्किल लेकिन कोई इतने आम तो नहीं होया, इन्हू आम होना चाहिए। अच्छा, दूसरी एक और गल, कम्युनिकेशन की दुनिया च जराए सरहदां नूं क्रॉस कर चुके। पहले तो चलो कहते सर जी सरहद है, इत्थे दी चीज़ उत्थे नहीं जाती, उत्थे दी। भाई हुण ते रेडियाई लहरां ने। गल ये है कि क्यों हुण तक कोई पूरी दुनिया का पंजाबी ऐसा नहीं आया जिहड़ा पंजाबी का दुनिया का असीं कहने जी बड़े बड़े नंबर के बड़े बड़े अमीर लोग ने, वो एक पंजाबी चैनल ही बना दो जिहड़ा कि सारी दुनिया ने देखा गया, जिहदे अपनी पंजाबी कल्चर की गल करिए, प्रैक्टिकल गल्लां करिए। असी सिर्फ पुराने दुखों को झाड़ना और एक ख्वाब बुनना, ठीक है, ख्वाब भी बाज़ औक़ात बुनने चाहिए, लेकिन ये जिहड़ियां चीज़ां बिल्कुल आसान ने, इन्हां च की मुश्किल है? ये 2 चीज़ां करनियां चाहिए। और तीसरी गल ये कि ट्रांसलेशंस बहुत
ਮੈਸਿਵ ਲੈਵਲ ਤੇ ਹੋਣੇ ਚਾਹੀਦੇ ਨੇ, ਬਹੁਤ ਵੱਡੇ ਲੈਵਲ ਤੇ, ਤਾਂ ਕਿ ਜਿੰਨੀ ਦੇਰ ਅਸੀਂ ਇਹ ਨਹੀਂ ਕਰ ਪਾਉਂਦੇ ਉਨੀ ਦੇਰ ਕਮ ਅਜ਼ ਕਮ ਇੱਕ ਦੂਸਰੇ ਨੂੰ ਤਾਂ ਸਮਝ ਸਕੀਏ। ਮਸਲ ਸਾਨੂੰ ਨਹੀਂ ਪਤਾ ਕਿ ਇੰਡੀਅਨ ਪੰਜਾਬ ਦਾ ਇਤਿਹਾਸ ਹੋ ਕੀ ਹੈ, ਕਿਆ ਉਹਨਾਂ ਨੇ ਜਿਹੜੀ 1947 ਤੋਂ ਉਹਨਾਂ ਨੇ ਕੀ ਸਬਕ ਸਿੱਖਿਆ ਤੇ ਅਸੀਂ ਕੀ ਸਬਕ ਸਿੱਖਿਆ। ਸਾਡਾ ਇਤਿਹਾਸ ਸਾਡੀਆਂ ਕਿਤਾਬਾਂ 'ਚ ਮੌਜੂਦ ਹੈ, ਤੁਹਾਡਾ ਇਤਿਹਾਸ ਤੁਹਾਡੀਆਂ ਕਿਤਾਬਾਂ 'ਚ ਮੌਜੂਦ ਹੋਏਗਾ। ਕਿਆ ਇਹਨਾਂ ਦਾ ਕੋਈ ਸਿੰਥੇਸਿਸ ਨਹੀਂ ਹੋਣਾ ਚਾਹੀਦਾ, ਕਿਆ ਇਹਨਾਂ ਦਾ ਕੋਈ ਕੰਪੈਰੀਜ਼ਨ ਨਹੀਂ ਹੋਣਾ ਚਾਹੀਦਾ। ਅੱਜ ਅਸੀਂ ਕਿੱਥੇ ਖੜੇ ਆ ਸਾਨੂੰ ਨਹੀਂ ਪਤਾ, ਤੁਸੀਂ ਕਿੱਥੇ ਖੜੇ ਹੋ ਸਾਨੂੰ ਨਹੀਂ ਪਤਾ। ਇਹ ਸਾਰੀਆਂ ਚੀਜ਼ਾਂ ਜਿੰਨੀ ਦੇਰ ਤੱਕ ਐਕਸਚੇਂਜ ਨਹੀਂ ਹੋਣਾ, ਆਪਸ 'ਚ ਤਬਾਦਲਾ ਨਹੀਂ ਹੋਣਾ ਔਰ ਇੱਕ ਦੂਜੇ ਨੂੰ ਸਮਝਣਾ ਨਹੀਂ, ਉਨੀ ਦੇਰ ਤੱਕ ਮਾਮਲਾ ਅੱਗੇ ਨਹੀਂ ਚੱਲ ਸਕਦਾ। ਇਹ ਪਿਆਰ, ਇਹ ਢੋਲਕ, ਇਹ ਨੱਚਣਾ, ਇਹ ਆਪਸ 'ਚ ਗੱਲਾਂ ਕਰਨੀਆਂ, ਇਹ ਪ੍ਰੈਕਟੀਕਲ ਇਹਦਾ ਕੋਈ ਫਾਇਦਾ ਨਹੀਂ ਹੋ ਰਿਹਾ। ਕਿਉਂਕਿ ਹਰ ਦਫਾ ਇੱਕ ਮਹਿਫਲ ਸਜਦੀ ਹੈ ਔਰ ਉਹਦੇ ਬਾਅਦ ਅਸੀਂ ਅਗਲੇ ਸਾਲਾਂ ਲਈ ਉਹ ਭੁੱਲ ਜਾਂਦੇ ਹਾਂ। ਪ੍ਰੈਕਟੀਕਲ ਸਟੈਪਸ ਜਿਹੜੇ ਨੇ ਉਹ ਲੈਣੇ ਚਾਹੀਦੇ ਨੇ, ਤਾਂ ਹੀ ਦੁਨੀਆ ਅੱਗੇ ਵਧਦੀ ਹੈ। ਬਹੁਤ ਬਹੁਤ ਸੋਹਣੀ ਬਹੁਤ ਸੋਹਣੀ ਗੱਲ ਕੀਤੀ ਸੁਹੇਲ ਬਲੈਚੋਰਾ। ਮੈਂ ਇੱਕ ਰਾਉਂਡ ਕੋਸ਼ਿਸ਼ ਕਰਾਂਗਾ ਕਿ ਆਪਣੇ ਚਾਰੋਂ ਪੈਨਲਿਸਟਾਂ ਕੋਲੋਂ ਅਸੀਂ ਇੱਕ ਵਾਰੀ ਫਿਰ ਗੱਲ ਕਰ ਸਕੀਏ। ਹੁਣ ਗੱਲ ਨੂੰ ਅੱਗੇ ਟੋਲਦਿਆਂ ਹੋਇਆ ਮੈਂ ਇਸ ਨਵੀਂ ਟੈਕਨੋਲੋਜੀ ਤੇ ਵੀ ਖਾਸ ਨਜ਼ਰ ਵੀ ਹੈ ਤੇ ਜਿਹੜੇ ਇਹਦੇ ਨਾਲ ਖਾਸ ਮਹਿਮਾਨ ਨੇ ਉਹਨਾਂ ਦਾ ਡਿਟੇਲ ਤਾਰਫ ਤੇ ਉਹਦਾ ਸਾਡਾ ਪੂਰੀ ਕਰਵਾਉਣਗੇ। ਪਰ ਮੈਂ ਇਹ ਦੱਸ ਦਿਆਂ ਕਿ ਸਾਨੂੰ ਇਸ ਪੰਜਾਬੀ ਹੋਣ ਦਾ, ਇਸ ਧਰਤੀ ਨੂੰ, ਇਸ ਉੱਚ ਪੱਧਰ ਦੀ ਹਸਤੀ ਤੇ ਵੀ ਮਾਣ ਹੈ ਜਿਨ੍ਹਾਂ ਨੇ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਦੇ ਮੁਲਕਾਂ ਨੂੰ ਸਰਵ ਕੀਤਾ। ਤੇ ਅੱਜ ਇਸ ਬਾਬਤ ਦੇ ਨਾਲ ਸਾਡੇ ਕੋਲ ਨੇ, ਸਾਡੇ ਨਾਲ ਲਾਹੌਰ 'ਚ ਨੇ, ਸਾਡੇ ਯੂਟਿਊਬਰ ਆ ਗਏ ਨੇ ਜੀ, ਛਾਏ ਪੈ ਨੇ ਛਾਏ। ਸਾਨੂੰ ਬੜੀ ਖੁਸ਼ੀ ਹੈ।